ਸਾਡੇ ਸ਼ਹਿਰ ਚੂਨੀਆਂ 'ਚ ਇੱਕ ਇੰਸਪੈਕਟਰ ਸੀ ਰਿਆਸਤ ਅਲੀ ਸ਼ਾਹ। ਬੜਾ ਦਬੰਗ ਇੰਸਪੈਕਟਰ ਸੀ, ਆਵਾਮ ਦੀ ਬੜੀ ਜਾਨ ਕੱਢੀ ਰੱਖਦਾ ਸੀ ਹਰ ਵੇਲੇ। ਸਾਡੇ ਉੱਥੇ ਉਸ ਵੇਲੇ ਬ੍ਰਿਗੇਡ ਹੈੱਡਕੁਆਟਰ ਨਹੀਂ ਸੀ, ਕੈਂਟ ਸੀ ਆਮ। ਕਰਨਲ ਸਾਹਿਬ CEO ਹੁੰਦੇ ਸੀ ਉਹਦੇ। ਉੱਥੇ ਬਾਹਰ ਅੰਦਰ ਅਕੋਮੋਡੇਸ਼ਨ ਪੂਰੀ ਨਹੀਂ ਸੀ ਹੁੰਦੀ, ਅਤੇ ਇੱਕ ਸੂਬੇਦਾਰ ਜਿਹੜਾ ਬਾਹਰ ਰਹਿ ਰਿਹਾ ਸੀ, ਉਹਦਾ ਕਿਤੇ ਜਾਣਾ ਹੋਇਆ ਉੱਥੇ ਕਿਸੇ ਕੰਮ ਨਾਲ, ਉਹਨਾਂ ਦੇ ਦਫ਼ਤਰ 'ਤੇ ਉਹਨਾਂ ਨਾਲੋਂ ਕੋਈ ਬਹਿਸ ਤਕਰਾਰ ਹੋਈ ਉਹ ਸੂਬੇਦਾਰ ਦੀ, ਔਰ ਉਹਨਾਂ ਫੜ ਕੇ ਉੱਥੇ ਐਜ਼ ਯੂਜੂਅਲ ਜਿਵੇਂ ਸਾਨੂੰ ਸਿਵਲੀਅਨਸ ਨਾਲ ਟਰੀਟਮੈਂਟ ਹੁੰਦੀ ਪੁਲਿਸ ਦੀ, ਉਸੇ ਤਰ੍ਹਾਂ ਦੀ ਟਰੀਟਮੈਂਟ ਉਹਨਾਂ ਉਹਦੇ ਨਾਲ ਕੀਤੀ ਅਤੇ ਉਹਨੂੰ ਮਾਰਿਆ ਕੁੱਟਿਆ ਬੜਾ ਸੂਬੇਦਾਰ ਨੂੰ। ਉਹ ਸੂਬੇਦਾਰ ਜਿਹੜਾ ਉਹ ਸਰਵਿੰਗ ਸੀ, ਉਹ ਵਾਪਸ ਗਿਆ ਕੈਂਟ, ਅਤੇ ਉਹਨੇ ਜਾ ਕੇ ਦੱਸਿਆ ਅਤੇ ਜਦੋਂ ਦੱਸਿਆ ਉਹਨੇ ਆਪਣੇ ਲੈਫਟੈਨੈਂਟ ਨੂੰ, ਜਿਹੜਾ ਇਮੀਡੀਏਟ ਬਾਸ ਸੀ ਉਹਦਾ, ਉਹਨਾਂ ਨੂੰ ਸਾਰੀ ਅੱਗੇ ਫਾਰਵਰਡ ਕੀਤੀ ਇਨਫੋਰਮੇਸ਼ਨ, ਕੈਪਟਨ ਨੂੰ, ਮੇਜਰ ਨੂੰ, ਕਰਨਲ ਜਿਹੜਾ CEO ਸੀ ਉਹਨੂੰ। ਉਹਨਾਂ ਖੈਰ ਇਸੇ ਤਰ੍ਹਾਂ ਜਿਵੇਂ ਇਹ ਬਾਬਲ ਨਗਰ ਦਾ ਵਾਕਿਆ ਹੋਇਆ, ਉਹਨਾਂ ਰੈਕੀ ਕੀਤੀ 2-4 ਦਿਨ। ਉਸ ਤੋਂ ਬਾਅਦ ਬੋਰੀ ਪਾ ਕੇ ਇੱਕ ਤਾਂ ਉਹਨੂੰ ਉੱਥੇ ਕੁੱਟਿਆ, ਉਸ ਤੋਂ ਬਾਅਦ ਉਹਨੂੰ ਚੁੱਕ ਕੇ ਕੈਂਟ ਲੈ ਆਏ, ਔਰ ਉੱਥੇ ਲਿਆ ਕੇ ਵੀ ਉਹਨਾਂ ਤਾੜ ਲਿਆ ਉਹਨੂੰ। ਔਰ DSP ਨੇ ਫ਼ੋਨ ਕੀਤਾ, AC ਨੇ ਫ਼ੋਨ ਕੀਤਾ, ਉਹਨਾਂ ਕਿਹਾ ਤੁਸੀਂ ਵੀ ਆ ਜਾਓ, ਤੁਹਾਨੂੰ ਵੀ ਇੱਥੇ ਬਿਠਾ ਕੇ ਅਤੇ ਤੁਹਾਡੀ ਵੀ ਖਿਦਮਤ ਕਰਨੇ ਆ। ਹੁੰਦਿਆਂ ਹੁੰਦਿਆਂ ਗੱਲ IG ਤੱਕ ਗਈ। IG ਕੋਲੋਂ ਵੀ ਸੌਟ ਆਊਟ ਨਹੀਂ ਹੋਇਆ ਉਹ ਮਾਮਲਾ, ਔਰ ਉਸ ਵਕਤ ਦੇ ਵਜ਼ੀਰ ਆਲਾ ਪੰਜਾਬ ਦੀ ਮੁਦਾਖਲਤ ਦੇ ਉੱਤੇ ਮਿੰਤਰਲੇ ਤੋਂ ਬਾਅਦ ਉਹਨੂੰ ਪਿੱਠੂ ਲਾ ਕੇ ਚੰਗੇ ਸਬਕ ਸਿਖਾ ਕੇ ਪੜ੍ਹਾ ਕੇ ਅਤੇ ਛੱਡਿਆ ਗਿਆ। ਇਹਦੀ ਇਹ ਜ਼ਾਤੀ ਰਾਏ, ਜਿਹੜਾ ਮਰਜ਼ੀ ਇਖਤਲਾਫ ਕਰੇ ਇਹਦੇ ਨਾਲ, ਕਿ ਜੋ ਕੁਛ ਹੋਇਆ ਬਿਲਕੁਲ ਠੀਕ ਹੋਇਆ। ਜੋ ਆਰਮੀ SSG ਦੇ ਜਵਾਨਾਂ ਨਾਲ ਇਹਨਾਂ ਕੀਤਾ ਪੁਲਿਸ ਨੇ, ਉਸ SHO ਨੇ ਜਾ ਕੇ ਉਹਦੇ ਜਵਾਬ 'ਚ ਜੋ ਵੀ ਰੱਦੇ ਅਮਲ ਆਇਆ ਉਹ ਠੀਕ ਆਇਆ, ਇਸ ਵਾਸਤੇ ਕਿ ਆਰਮੀ SSG ਦੁਨੀਆ ਦੀ ਹਰ ਰਿਆਸਤ ਦੇ ਵਿੱਚ ਬਿਹਤਰੀਨ ਫਾਈਟਰ ਹੁੰਦੀ ਹੈ, ਕਰੀਮ ਹੁੰਦੀ ਹੈ ਉੱਥੋਂ ਦੀ। ਈਵਨ ਉੱਥੋਂ ਦੀ ਆਰਮੀ ਦੀ ਕਰੀਮ ਹੁੰਦੀ। ਆਰਮੀ ਦੇ ਵਿੱਚ ਵੀ ਆਰਮੀ SSG ਦੇ ਮੁਕਾਬਲੇ ਅਤੇ SSG ਦੇ ਮੁਕਾਬਲੇ ਦੇ ਫਾਈਟਰਸ ਨਹੀਂ ਹੁੰਦੇ ਨੇ। ਔਰ ਅਗਰ ਉਹ ਇੰਜ ਕੁੱਟੇ ਜਾਣਗੇ, ਦੁੰਬੇ ਬਣਾਏ ਜਾਣਗੇ ਥਾਣਿਆਂ 'ਚ ਲਿਜਾ ਕੇ, ਅਤੇ ਕਿਹੜੀ ਫਿਰ ਫੌਜ ਬਾਕੀ ਰਹੇਗੀ? ਫਿਰ ਤੁਸੀਂ ਜਾਪਾਨ ਬਣ ਜਾਓ, ਬਿਹਤਰ ਹੈ, ਫਿਰ ਤੁਸੀਂ ਫੌਜ ਖਤਮ ਕਰ ਦਿਓ। ਅਸੀਂ ਹਰ ਮੌਕੇ 'ਤੇ ਅਸੀਂ ਜੈਨੂਅਨਲੀ ਡੈਮੋਕਰੇਟ, ਹਰ ਮੌਕੇ 'ਤੇ ਅਸੀਂ ਜਮਹੂਰੀਅਤ ਦੇ ਨਾਲ ਖਲੋਂਦੇ ਹਾਂ, ਸਿਵਲੀਅਨ ਰੂਲ ਦੇ ਨਾਲ ਖਲੋਂਦੇ ਹਾਂ। ਪਰ ਇਹ ਜਿਹੜਾ ਇਫਤਖਾਰ ਚੌਧਰੀ ਦੇ ਵੇਲੇ ਤੋਂ ਇਹ ਕੁਛ ਬਦਬਖਤਾਂ ਨੇ ਇੱਕ ਟਰੈਂਡ ਪਾਇਆ ਨਾ, ਕਿ ਵਰਦੀ ਵਾਲੇ ਦੇ ਮੁਕਾਬਲੇ 'ਚ ਤੁਸੀਂ ਫਿਰ ਵਰਦੀ ਵਾਲੇ ਨੂੰ ਹੀ ਸਪੋਰਟ ਕਰਨਾ ਹੈ, ਜਾਂ ਪਬਲਿਕ ਸਰਵੈਂਟ ਦੇ ਮੁਕਾਬਲੇ 'ਚ ਵਰਦੀ ਵਾਲੇ। ਇਹ ਬਿਲਕੁਲ ਸਾਡੀ ਨਾ ਡੋਮੇਨ ਹੈ, ਨਾ ਸਾਨੂੰ ਇਹਦੇ 'ਚ ਇੰਟਰਫੇਅਰ ਕਰਨਾ ਚਾਹੀਦਾ, ਨਾ ਇਹਨੂੰ ਇਸ ਚੀਜ਼ ਦਾ ਸਿਵਲੀਅਨ ਨੂੰ ਕੋਈ ਫਾਇਦਾ ਹੁੰਦਾ ਹੈ। ਇੰਨੀਆਂ ਜ਼ਿਆਦਾ ਕੁਰਬਾਨੀਆਂ ਹੋਈਆਂ ਇਹ ਲਾਇਰ ਮੂਵਮੈਂਟ ਦੇ ਨਤੀਜੇ 'ਚ। ਲੱਭਿਆ ਕੀ ਕੌਮ ਨੂੰ? ਕੁਛ ਵੀ ਨਹੀਂ, ਕੱਖ ਵੀ ਨਹੀਂ ਲੱਭਿਆ। ਉਲਟਾ ਇਫਤਖਾਰ ਚੌਧਰੀ ਸਾਡੀ ਅਦਾਲਤਾਂ ਨੂੰ, ਸਾਨੂੰ ਪਾਕਿਸਤਾਨ ਨੂੰ, ਸਾਡੇ ਦਸਤੂਰ ਨੂੰ ਹੋਰ 35 ਸਾਲ ਪਿੱਛੇ ਲੈ ਗਿਆ। ਅਤੇ ਬਾਰ-ਬਾਰ ਇੱਕ ਤਬਕਾ ਹੈ ਸਾਡੇ ਦੇ ਵਿੱਚ ਹੀ, ਇਹ ਜਮਹੂਰੀਅਤ ਪਸੰਦਾਂ ਦੇ ਵਿੱਚ ਹੀ, ਜਿਹੜਾ ਬਾਰ-ਬਾਰ ਸਾਨੂੰ ਬੇਵਕੂਫ ਬਣਾਉਂਦਾ, ਸਾਨੂੰ ਲਾਲ ਬੱਤੀ ਪਿੱਛੇ ਲਾਉਂਦਾ ਹੈ। ਔਰ ਕੌਮ ਜਿਹੜੀ ਉਹ ਬੇਵਕੂਫਾਂ ਤਰ੍ਹਾਂ ਲੱਗ ਜਾਂਦੀ। ਹੁਣ ਬੜੇ ਸਾਰੇ ਲੋਕ PTI ਵਾਲੇ ਵੀ, ਜਿਹੜੇ 9 ਮਈ ਵਾਲੇ ਨੇ ਔਰ ਦੂਜੇ ਤੀਜੇ, ਉਹ ਸਕੋਰ ਸੈਟਲ ਕਰਨ ਵਾਸਤੇ ਇੱਕ SHO ਦੀ ਫੇਵਰ ਕੀਤੀ ਜਾ ਰਹੇ ਨੇ, ਜਿਹਨੇ ਜਾ ਕੇ ਉਹ ਉੱਥੇ ਇੱਕ ਬਜ਼ੁਰਗ ਔਰਤ ਨੂੰ ਟਾਰਚਰ ਕੀਤਾ, ਉਹਦੇ ਬਾਅਦ ਨੂੰ ਕੀਤਾ। ਉਹ ਜਿਹੜੇ ਛੁੱਟੀ 'ਤੇ ਆਏ ਸੀ SSG ਵਾਲੇ, ਉਹਨਾਂ ਨੂੰ ਥਾਣੇ 'ਚ ਲਿਜਾ ਕੇ ਸ਼ਦੀਦ ਟਾਰਚਰ ਕੀਤਾ ਔਰ ਹਸਪਤਾਲ ਛੱਡ ਕੇ ਚਲਾ ਗਿਆ। ਅਸੀਂ ਉਹਨਾਂ ਦੀ ਹਮਾਇਤ ਕਰ ਰਹੇ ਹਾਂ। ਸਾਡੇ 'ਚ ਇੰਨੀ ਅਖਲਾਕੀ ਜ਼ਰੂਰਤ ਤਾਂ ਨਹੀਂ ਕਿ ਇਹ ਦੂਜੀਆਂ ਜਮਾਤਾਂ ਦੇ ਡੈਮੋਕਰੇਟਸ 'ਚ ਜਿਹੜੇ ਉਹ ਵੀ ਸੈਟਲ ਕਰਨਾ ਚਾਹ ਰਹੇ ਨੇ, ਸਾਡੇ ਵਾਲੇ ਜਾਂ ਨੂਨ ਲੀਗ ਵਾਲੇ ਜਾਂ ਦੂਜੇ ਤੀਜੇ, ਫੌਜ ਮੁਖਾਲਫਤ ਕਰਦੇ, ਸਿਵਲੀਅਨਸ ਦਾ ਆਰਮੀ ਕੋਰਟਸ ਦੇ ਵਿੱਚ ਟਰਾਇਲ ਦੀ ਮੁਖਾਲਫਤ ਕਰਦੇ। ਉਹਦੀ ਮੁਖਾਲਫਤ ਤਾਂ ਕਿਸੇ ਨੇ ਨਹੀਂ ਕੀਤੀ। ਉਹ ਇੱਕ ਅਸੂਲੀ ਚੀਜ਼ ਸੀ, ਪੜ੍ਹੀ ਲਿਖੀ ਚੀਜ਼ ਸੀ ਕਿ ਕਿਸੇ ਸਿਵਲੀਅਨ ਦਾ ਆਰਮੀ ਕੋਰਟ 'ਚ ਟਰਾਇਲ ਨਹੀਂ ਹੋਣਾ ਚਾਹੀਦਾ। ਇਹਦੇ ਉੱਤੇ ਬਾਰ-ਬਾਰ ਕੌਨਸਟੀਟਿਊਸ਼ਨ ਦੱਸਿਆ ਜਾ ਰਿਹਾ, ਹਾਲਾਂਕਿ ਕੌਨਸਟੀਟਿਊਸ਼ਨ ਦੇ ਵਿੱਚ ਹੀ ਮੌਜੂਦ ਹੈ ਕਿ ਤੁਸੀਂ ਕਿਸੇ ਵੀ ਸਰਵਿੰਗ ਫੌਜੀ ਨੂੰ ਨਾ ਤਾਂ ਇੰਟੈਰੋਗੇਟ ਕਰ ਸਕਦੇ ਹੋ, ਨਾ ਉਹਦਾ ਟਰਾਇਲ ਕਰ ਸਕਦੇ ਹੋ। ਉਹਨੂੰ ਇੰਟੈਰੋਗੇਟ ਮਿਲਟਰੀ ਪੁਲਿਸ ਕਰੇਗੀ। ਅਗਰ ਇਹਨਾਂ ਜਾ ਕੇ ਕਰਨਾ ਸੀ ਤੇ ਜਾ ਕੇ ਮਿਲਟਰੀ ਪੁਲਿਸ ਨੂੰ ਦੱਸ ਦੇ ਕਿ ਇਹ ਤੁਹਾਡੇ ਅਹਿਲਕਾਰ ਨੇ ਦੋ ਇਸ ਕੰਮ 'ਚ ਗੈਰ ਕਾਨੂੰਨੀ ਕੰਮ 'ਚ ਪਾਏ ਗਏ ਨੇ ਤੇ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਏ। ਔਰ ਇਹ ਉਮਰ ਚੀਮਾ ਬਕਵਾਸ ਕਰਦਾ ਪਿਆ ਸੀ ਕੱਲ੍ਹ ਕਿ ਜੀ ਐਕਸ਼ਨ ਨਹੀਂ ਹੋਇਆ ਕਦੀ।
मैं ਅੱਖੀਂ ਵੇਖੇ ਨੇ ਐਕਸ਼ਨ ਹੁੰਦੇ, ਬੇਸ਼ੁਮਾਰ ਐਕਸ਼ਨਸ ਹੁੰਦੇ ਨੇ। ਹੁਣ ਜ਼ਾਹਿਰ ਹੈ ਕਿ ਉਹਨਾਂ ਦੇ ਇਸ਼ਤਿਹਾਰ ਨਹੀਂ ਲੱਗਦੇ ਔਰ ਨਾ ਲਾਣੇ ਚਾਹੀਦੇ ਨੇ ਔਰ ਨਾ ਲੱਗ ਸਕਦੇ ਨੇ। ਕਿ ਇੱਕ ADCG ਸੀ ਨੇਵਲ ਚੀਫ ਦਾ, ਔਰ ਉਹ ਇੰਨਾ ਕਰੀਅਰ ਆਫਿਸਰ ਸੀ ਕਿ ਉਹਦੇ ਇਮਕਾਨਾਤ ਸਨ ਕਿ ਉਹ ਨੇਵਲ ਚੀਫ ਲੱਗੇਗਾ। ਉਹਦਾ ਇੱਕ ਛੋਟਾ ਜਿਹਾ ਵਾਕਿਆ ਹੋਇਆ, ਉਹ ਗੇਟ ਤੋਂ ਐਂਟਰ ਹੋਇਆ ਨੇਵੀ ਦੇ, ਉੱਥੇ ਇੱਕ ਜਮਾਦਾਰ ਨਾਲ ਉਹਦੀ ਮੂੰਹ ਮਾਰੀ ਹੋਈ, ਜਮਾਦਾਰ ਨੇ ਬਦਤਮੀਜ਼ੀ ਕੀਤੀ, ਉਹਨੇ ਉਹਨੂੰ ਥੱਪੜ ਮਾਰ ਦਿੱਤਾ। ਉਹਨੇ ਐਪਲੀਕੇਸ਼ਨ ਦੇ ਦਿੱਤੀ ਉਹਦੇ ਖਿਲਾਫ ਸਰਵਿਸ ਅਫੇਅਰਸ 'ਚ, ਔਰ ਉਹ ਮੁੰਡੇ ਦਾ ਸਾਰਾ ਕੈਰੀਅਰ ਜਿਹੜਾ ਕਿ ਨੇਵਲ ਚੀਫ ਤੱਕ ਜਾਣ ਦੀ ਜਿਹਦੀ ਗੱਲ ਕੀਤੀ ਜਾਂਦੀ ਸੀ, ਉਹ ਸਾਰਾ ਕੰਪਰੋਮਾਈਜ਼ ਹੋ ਗਿਆ। ਔਰ ਇੰਜ ਦੀਆਂ ਲਾਤਦਾਦ, ਇਹ ਤਾਂ ਸਿਰਫ ਇੱਕ ਆਈ ਵਿਟਨੈਸ ਅਕਾਊਂਟ ਹੈ ਨਾ, ਇੰਜ ਦੀਆਂ ਲਾਤਦਾਦ ਐਗਜ਼ਾਮਪਲਸ ਨੇ ਫੌਜ ਦੇ ਵਿੱਚ। ਇੱਕ ਛੋਟਾ ਜਿਹਾ ਇੰਸੀਡੈਂਟ ਜਿਹੜਾ ਉਹ ਤੁਹਾਡੀ ਤਰੱਕੀ ਰੋਕ ਦਿੰਦਾ, ਅੱਗੇ ਵਧਣਾ ਰੋਕ ਦਿੰਦਾ, ਮਜਬੂਰਨ ਰਿਟਾਇਰਮੈਂਟ ਲੈਣੀ ਪੈ ਜਾਂਦੀ ਹੈ। ਇੱਕ ਰਿਪੋਰਟ ਗਲਤ ਚਲੀ ਜਾਏ ਕਿਸੇ ਸੀਨੀਅਰ ਵੱਲੋਂ ਤਾਂ ਤੁਹਾਡੀ ਤਰੱਕੀ ਰੁਕ ਜਾਂਦੀ। ਸੋ ਇਹ ਸਾਡਾ ਜਿਹੜਾ ਸਾਫੀ ਹੈ, ਇਸ ਤੋਂ ਵੱਧ ਤਾਂ ਜਾਹਿਲ ਅਬੂ ਜਹਿਲਾਂ ਦੀ ਔਲਾਦ ਨੇ ਸਾਰੇ ਦੇ ਸਾਰੇ, ਕਿ ਇਹਨਾਂ ਨੂੰ ਖਪਤ ਇਹ ਹੁੰਦਾ ਹੈ ਕਿ ਜੇ ਇਹਨਾਂ ਦੇ ਕੋਲ ਬੀਟ ਆ ਗਈ ਨਾ 에ਅਰਫੋਰਸ ਦੀ, ਤੇ ਐਰੋਨੌਟੀਕਲ ਇੰਜੀਨੀਅਰ ਤੋਂ ਵੱਧ ਨੌਲੇਜ ਵਾਲਾ ਆਪਣੇ ਆਪ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਨੇ। ਜੇ ਇਹਨਾਂ ਕੋਲ ਪਾਕਿਸਤਾਨ ਨੇਵੀ ਦੀ ਬੀਟ ਆ ਜਾਏਗੀ ਤੇ ਇਹ ਦੱਸਣ ਕਿ ਅਸੀਂ ਸਬਮਰੀਨ ਨੂੰ ਨੇਵਲ ਇੰਜੀਨੀਅਰਸ ਤੋਂ ਜ਼ਿਆਦਾ ਬਿਹਤਰ ਜਾਣਦੇ। ਇਸੇ ਤਰ੍ਹਾਂ ਇਹ ਕੋਈ ਤਜਜ਼ੀਆ ਕਰਨ ਬਹਿੰਦੇ ਨੇ ਤੇ ਇੰਜ ਕਰ ਰਹੇ ਹੁੰਦੇ ਨੇ ਕਿ ਜਿਵੇਂ ਇਹਨਾਂ 35-40 ਸਾਲ ਸਰਵ ਕੀਤਾ ਹੈ ਆਰਮਡ ਫੋਰਸਿਸ ਦੇ ਅੰਦਰ, ਔਰ ਇਹ ਸਾਰੀ ਅੰਦਰ ਦੀ ਜਿਹੜੀ ਇਨਫੋਰਮੇਸ਼ਨ ਇਹਨਾਂ ਨੂੰ ਪਤਾ ਹੈ। ਹਾਲਾਂਕਿ ਇੰਜ ਨਹੀਂ ਹੁੰਦਾ, ਔਰ ਨਾ ਹੀ ਇਹਨਾਂ ਨੂੰ ਪਤਾ ਹੁੰਦਾ ਹੈ। ਇਹ ਸਿਰਫ ਆਪਣੇ ਸ਼ੋਖੇਪਨ 'ਚ, ਉਮਰ ਚੀਮੇ ਨਾਲ ਇੱਕ ਹੋਈ ਜ਼ਿਆਦਤੀ, ਮੈਂ ਤਾਂ ਉਹਨੂੰ ਜ਼ਿਆਦਤੀ ਕਹਾਂਗਾ ਕਿ ਉਹ ਨਹੀਂ ਸੀ, ਉਹ ਟ੍ਰੀਟਮੈਂਟ ਹੋਣੀ ਚਾਹੀਦੀ। ਲੇਕਿਨ ਇਹ ਫਿਰ ਮਿਕਸ ਕਰ ਜਾਂਦੇ ਨੇ ਕਿ ਇੱਕ ਆਮ ਫੌਜੀ ਨੂੰ ਉਹਨਾਂ ਇਵੈਂਟਸ ਨਾਲ ਜਿਹੜਾ ਕਿ ਏਜੰਸੀਜ਼ ਕੋਲੋਂ ਹੋਇਆ ਹੁੰਦਾ ਇਹਨਾਂ ਨਾਲ, ਉਹਦੇ ਵਿੱਚ ਮਿਕਸ ਕਰ ਜਾਂਦੇ ਨੇ। ਏਜੰਸੀਜ਼ ਦਾ ਰੋਲ ਅਤੇ ਪਾਕਿਸਤਾਨ ਆਰਮੀ ਦਾ ਆਮ ਦਾ ਰੋਲ, ਈਵਨ MI ਦਾ ਰੋਲ ਤੁਸੀਂ ISI ਨਾਲ ਮਿਕਸ ਨਹੀਂ ਕਰ ਸਕਦੇ। MI ਦਾ ਬਿਲਕੁਲ ਅਲੱਗਾ ਇੱਕ ਤਰੀਕਾ ਹੈ, ਉਹ ਸਿਵਲੀਅਨਸ ਦੇ ਵਿੱਚ ਮੁਦਾਖਲਤ ਨਹੀਂ ਕਰਦੇ। ਔਰ ਸਪੈਸ਼ਲੀ ਇਹ ਜਿਹੜੇ ਇੰਸੀਡੈਂਟ SSG ਵਾਲਿਆਂ ਦਾ ਤਾਂ ਵਾਹ ਹੀ ਨਹੀਂ ਪੈਂਦਾ ਸਿਵਲੀਅਨਸ ਨਾਲ। ਔਰ 99.9% ਕੇਸਿਸ 'ਚ SSG ਵਾਲਿਆਂ ਨੇ ਕਦੀ ਕਿਸੇ ਸਿਵਲੀਅਨ ਨਾਲ, ਮੇਰੇ ਜਿਹੇ ਵਰਗੇ ਬੰਦੇ ਨਾਲ, ਤੁਹਾਡੇ ਵਰਗੇ ਬੰਦੇ ਨਾਲ ਬਦਮਾਸ਼ੀ ਨਹੀਂ ਕੀਤੀ ਹੋਣੀ, ਹਾਲਾਂਕਿ ਉਹ ਟ੍ਰੇਨਡ ਫਾਈਟਰ ਹੁੰਦੇ ਨੇ। ਲੇਕਿਨ ਪੁਲਿਸ ਉਹਦੇ ਬਰਅਕਸ 99.9% ਮੌਕਿਆਂ 'ਤੇ ਉਹ ਡਿਊਟੀ ਉਹਨਾਂ ਦੀ ਇਹ ਜੀ ਹੈ ਕਿ ਉਹ ਸਾਡੀ ਜ਼ਿੰਦਗੀ 'ਚ ਮੁਦਾਖਲਤ ਹੁੰਦੀ ਉਹਨਾਂ ਦੀ, ਔਰ ਹੁੰਦੀ ਹੈ ਬਹੁਤ ਭੈੜੀ। ਸਾਨੂੰ ਉੱਥੋਂ ਰਿਲੀਫ ਨਹੀਂ ਮਿਲਦਾ, ਸਾਨੂੰ ਉੱਥੋਂ ਤਹਫਜ਼ ਨਹੀਂ ਮਿਲਦਾ, ਬਲਕਿ ਸਾਨੂੰ ਉੱਥੇ ਚਿੱਤਰ ਮਿਲਦੇ ਨੇ 99.9% ਕੇਸਿਸ। ਅਤੇ ਅਸੀਂ ਕਿਸ ਤਰ੍ਹਾਂ ਮਤਲਬ ਪੁਲਿਸ ਦੇ ਮੁਕਾਬਲੇ 'ਚ ਆਰਮੀ SSG ਦੇ ਜਵਾਨਾਂ ਨੂੰ, ਜਿਹੜੇ ਕਿ ਪ੍ਰਾਈਡ ਨੇ ਪਾਕਿਸਤਾਨ ਦੀ, ਔਰ ਉਹ ਅਗਰ ਉਹ ਪ੍ਰਾਈਡ ਅਸੀਂ ਖ਼ਤਮ ਕਰ ਦਿਆਂਗੇ ਤਾਂ ਪੂਰੀ ਦੀ ਪੂਰੀ ਪਾਕਿਸਤਾਨ ਆਰਮੀ ਦਾ ਮੁਰਾਲ ਖ਼ਤਮ ਹੋ ਜਾਏਗਾ। ਮੈਨੂੰ ਤਾਂ ਆਪਣੇ ਫੌਜ ਦੇ ਜਿਹੜੇ ਆਲਾ ਅਹੁਦੇਦਾਰ ਨੇ ਉਹਨਾਂ 'ਤੇ ਵੀ ਹੈਰਤ ਹੋ ਰਹੀ ਕਿ ਇਹਦੇ ਉੱਤੇ ਐਡਾ ਮਤਲਬ ਬੈਕਫੁੱਟ 'ਤੇ ਜਾਣ ਦੀ ਕੀ ਜ਼ਰੂਰਤ ਹੈ, ਅਪੋਲੋਜੈਟਿਕ ਹੋਣ ਦੀ ਕੀ ਜ਼ਰੂਰਤ ਹੈ, ਔਰ ਇੰਨੀਆਂ ਸਫਾਈਆਂ ਦੇਣ ਦੀ ਕੀ ਜ਼ਰੂਰਤ ਹੈ। ਇੱਥੋਂ ਤੱਕ ਤਾਂ ਸਾਬਤ ਹੈ ਨਾ ਕਿ ਉਹਨਾਂ ਜੋ ਕੁਛ ਕੀਤਾ ਉਹ ਗਲਤ ਕੀਤਾ। ਅਤੇ ਜੇ ਇਹ ਸਾਬਤ ਹੈ ਤਾਂ ਫਿਰ ਤੁਸੀਂ ਕਿਉਂ ਇੰਨੀਆਂ ਸਟੇਟਮੈਂਟਸ ਦੇ ਰਹੇ ਹੋਗੇ ਜੀ ਇਹ ਹੋਏਗਾ। ਉਹਨਾਂ ਟੌਰਚਰ ਕੀਤਾ, ਸਾਬਤ ਹੈ। ਪਹਿਲੇ ਟੌਰਚਰ ਕੀਤਾ ਉਹਨਾਂ, ਸਾਰਾ ਕੁਛ ਜੋ ਵੀ ਕੀਤਾ ਉਹਨਾਂ ਦੋ ਜਵਾਨਾਂ ਨਾਲ ਔਰ ਉਹਨਾਂ ਦੀ ਫੈਮਿਲੀ ਨਾਲ, ਉਹ ਸਭ ਕੁਝ ਸਾਬਤ ਹੈ। ਔਰ ਇਸ ਤੋਂ ਬਾਅਦ ਫਿਰ ਸਫਾਈ ਦੇਣ ਦੀ ਲੋੜ ਨਹੀਂ। ਜੋ ਐਕਸ਼ਨ ਹੋਇਆ ਮੈਂ ਤੁਹਾਨੂੰ ਸੈਕਿੰਡ ਕਰਨਾ, ਬਾਕੀ ਸਾਰਿਆਂ ਦੀ ਆਪਣੀ ਮਰਜ਼ੀ ਹੈ। ਹਾਂ, ਅਲਬੱਤਾ ਇਹੀ ਇੰਸੀਡੈਂਟ, ਇੱਕ ਆਖਰੀ ਗੱਲ ਯਾਦ ਰੱਖਣਾ, ਅਗਰ ਇਹੀ ਇੰਸੀਡੈਂਟ ਕਿਸੇ ਸਿਵਲੀਅਨ ਨਾਲ ਹੋਇਆ ਹੁੰਦਾ ਔਰ ਉੱਥੇ ਕੋਈ SSG ਵਾਲੇ ਹੁੰਦੇ, ਚਾਹੇ ਉਹ ਸਿਵਲੀਅਨ ਜਿਹੜੇ ਨੇ ਉਹ PTI ਦੇ ਹੀ ਹੁੰਦੇ, ਚਾਹੇ ਉਹ ਸਿਵਲੀਅਨ ਜਮਾਤ ਇਸਲਾਮੀ ਦੇ ਹੁੰਦੇ ਜਾਂ ਨੂਨ ਲੀਗ ਦੇ ਹੁੰਦੇ, ਮੈਂ ਯਕੀਨਨ ਉਹਨਾਂ ਦੇ ਨਾਲ ਖਲੋਣਾ ਪਸੰਦ ਕਰਦਾ। ਰੱਬ ਰਾਖਾ।